अस्सलाम वालेकुम नाजरीन। नेमत कदा ਵਿੱਚ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਮੈਂ ਤੁਹਾਡੇ ਲਈ ਫਟਾਫਟ ਗਾਜਰ ਦਾ ਹਲਵਾ ਬਣਾਉਣ ਦੀ ਰੈਸਿਪੀ ਲੈ ਕੇ ਆਈ ਹਾਂ, ਜਿਹਦੇ ਲਈ ਸਾਨੂੰ ਚਾਹੀਦੀਆਂ ਨੇ 1 ਕਿਲੋ ਗਾਜਰਾਂ, 5-7 ਲਾਚੀਆਂ, 10-12 ਬਦਾਮ, 1 ਪਾਈਆ ਖੋਇਆ, 1 ਪਾਈਆ ਚੀਨੀ ਤੇ 1 ਪਾਈਆ ਹੀ ਘਿਓ ਚਾਹੀਦਾ। ਮੈਂ ਘਿਓ ਦੇਸੀ ਇਸਤੇਮਾਲ ਕਰਦੀ ਹਾਂ, ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਜਿਹੜਾ ਵੀ ਘਿਓ ਪਾਓ, ਕਿਉਂਕਿ ਮਿੱਠੇ ਦੇ ਵਿੱਚ ਕੋਈ ਹੋਰ ਘਿਓ ਪਾਈਏ ਤਾਂ ਉਹਦੀ ਨਾ ਇੰਨੀ ਜ਼ਿਆਦਾ ਸ਼ਾਨ ਥੋੜ੍ਹੀ ਜਿਹੀ ਆਉਂਦੀ ਹੈ। ਦੇਸੀ ਘਿਓ ਜਿਹੜਾ ਨਾ ਉਹ ਜ਼ਾਇਕੇ ਨੂੰ ਬਹੁਤ ਜ਼ਿਆਦਾ ਵਧਾਉਂਦਾ ਹੈ, ਲੇਕਿਨ ਤੁਹਾਡੀ ਇਹਦੇ ਦੀ ਕੋਈ ਪਾਬੰਦੀ ਨਹੀਂ ਹੈ, ਤੁਸੀਂ ਆਪਣੀ ਮਰਜ਼ੀ ਦਾ ਘਿਓ ਪਾ ਸਕਦੇ ਜੇ। ਮੁਹਤਰਮ ਨਾਜ਼ਰੀਨ, ਪਰ ਤੇਲ ਕਦੀ ਨਾ ਪਾਇਓ, ਕਿਉਂਕਿ ਤੇਲ ਜਿਹੜਾ ਨਾ ਉਹ ਚੀਜ਼ਾਂ ਦੇ ਵਿੱਚੋਂ ਉਹਦਾ ਬਹੁਤ ਜ਼ਿਆਦਾ ਹਮਕ ਆਉਂਦਾ ਹੈ, ਉਹਦੇ ਨਾਲ ਮਿੱਠੇ ਦੇ ਵਿੱਚ ਤੇ ਬਿਲਕੁਲ ਉਹਦਾ ਜ਼ਾਇਕਾ ਖ਼ਰਾਬ ਕਰਦਾ ਹੈ। ਚੁੱਲ੍ਹੇ 'ਤੇ ਕੜਾਹੀ ਰੱਖ ਕੇ ਤੁਸੀਂ ਚੁੱਲ੍ਹੇ ਨੂੰ ਅੱਗ ਲਾ ਲਓ ਅਤੇ ਉਹਦੇ ਵਿੱਚ ਤੇਲ ਪਾ ਲਓ। ਤੇਲ ਨੂੰ ਥੋੜ੍ਹੀ ਦੇਰ ਤੱਤਾ ਹੋਣ ਦਿਓ। ਜਦੋਂ ਤੁਹਾਡਾ ਤੇਲ ਤੱਤਾ ਹੋ ਜਾਵੇ ਤਾਂ ਤੁਸੀਂ ਉਹਦੇ ਵਿੱਚ ਜਿਹੜੀਆਂ ਅਸੀਂ ਲਾਚੀਆਂ ਲਈਆਂ ਸੀ 5-7, ਉਹਨਾਂ ਨੂੰ ਤੋੜ ਕੇ ਸੁੱਟ ਦਿਓ। ਲਾਚੀਆਂ ਨੂੰ ਚੰਗੀ ਤਰ੍ਹਾਂ ਤੁਸੀਂ ਤੇਲ ਦੇ ਵਿੱਚ ਕੜਕਾ ਲਓ। ਜਦੋਂ ਤੁਸੀਂ ਲਾਚੀਆਂ ਦੀ ਖੁਸ਼ਬੂ ਮਹਿਸੂਸ ਕਰੋ ਤਾਂ ਫਿਰ ਇਹਦੇ ਵਿੱਚ ਗਾਜਰਾਂ ਪਾ ਲਓ। ਗਾਜਰਾਂ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਜਿਹੜਾ ਨਾ ਭੁੰਨਣਾ ਆ, ਉਹਨਾਂ ਦਾ ਪਾਣੀ ਮੁਕੰਮਲ ਤੌਰ 'ਤੇ ਸੁਕਾਉਣਾ ਆ। ਜਦੋਂ ਪਾਣੀ ਸੁੱਕ ਜਾਵੇ ਫਿਰ ਤੁਸੀਂ ਜਿਹੜੀ 1 ਪਾਈਆ ਖੰਡ ਲਈ ਸੀ 250 ਗ੍ਰਾਮ, ਉਹ ਤੁਸੀਂ ਗਾਜਰਾਂ ਵਿੱਚ ਪਾ ਕੇ ਅਤੇ ਚੀਨੀ ਨੂੰ ਅਤੇ ਗਾਜਰਾਂ ਨੂੰ ਭੁੰਨ ਲਓ। ਇਹਦੇ ਵਿੱਚ ਤੁਸੀਂ ਇਹ ਇਹਤਿਆਤ ਕਰਨੀ ਹੈ ਤੁਸੀਂ ਕਿ ਪਾਣੀ ਜਿਹੜਾ ਹੈ ਨਾ ਉਹ ਗਾਜਰਾਂ ਦਾ ਅਤੇ ਚੀਨੀ ਦਾ ਬਿਲਕੁਲ ਸੁੱਕ ਜਾਵੇ। ਗਾਜਰਾਂ ਦੇ ਪਾਣੀ ਸੁੱਕਣ ਦਾ ਨਾ ਨਿਸ਼ਾਨੀ ਇਹ ਹੁੰਦੀ ਆ ਕਿ ਜਦੋਂ ਪਾਣੀ ਮੁਕੰਮਲ ਤੌਰ 'ਤੇ ਸੁੱਕ ਜਾਂਦਾ ਹੈ ਨਾ, ਅਤੇ ਗਾਜਰਾਂ ਥੋੜ੍ਹੀਆਂ ਜਿਹੀਆਂ ਸਖਤ ਅਤੇ ਖੂਬਸੂਰਤ ਚਮਕਦਾਰ ਹੋ ਜਾਂਦੀਆਂ ਨੇ, ਜਿੱਦਾਂ ਮੁਰੱਬਾ ਹੁੰਦਾ ਹੈ। ਜਦੋਂ ਤੁਸੀਂ ਉਹਨਾਂ ਦੀ ਗਾਜਰਾਂ ਨੂੰ ਤੁਸੀਂ ਮੁਸਲਸਲ ਹਿਲਾਓ ਤਾਂ ਕਿ ਜਿਹੜੀਆਂ ਨਾ ਉਹ ਸਾਈਡਾਂ ਤੋਂ ਸੜੇ ਨਾ। ਜਦੋਂ ਤੁਸੀਂ ਮਹਿਸੂਸ ਕਰੋ ਵੀ ਤੁਹਾਡੀਆਂ ਗਾਜਰਾਂ ਚਮਕਦਾਰ ਖੂਬਸੂਰਤ ਮੁਰੱਬੇ ਤਰ੍ਹਾਂ ਖੜੀਆਂ ਖੜੀਆਂ ਹੋ ਗਈਆਂ ਨੇ, ਫਿਰ ਤੁਸੀਂ ਇਹਦੇ ਵਿੱਚ ਨਾ ਖੋਇਆ ਪਾ ਲਓ। ਨਾਜ਼ਰੀਨ, ਮੈਂ ਨਾ ਮਿੱਠੀ ਸ਼ਾਇ ਦੇ ਵਿੱਚ ਮਿੱਠਾ ਪੂਰਾ ਪਾਉਂਦੀ ਹਾਂ ਬਰਾਬਰ ਦਾ। ਹਰ ਬੰਦੇ ਦੀ ਆਪਣੀ ਰਾਏ ਹੁੰਦੀ ਹੈ, ਮੇਰੀ ਰਾਏ ਇਹ ਹੈ ਕਿ ਮਿੱਠੇ ਨੂੰ ਮਿੱਠਾ ਹੋਣਾ ਚਾਹੀਦਾ ਹੈ। ਅਗਰ ਤੁਸੀਂ ਨਹੀਂ ਜ਼ਿਆਦਾ ਚੀਨੀ ਖਾਂਦੇ ਤਾਂ ਤੁਸੀਂ ਥੋੜ੍ਹੀ ਮਿਕਦਾਰ 'ਚ ਖਾ ਲਓ, ਲੇਕਿਨ ਉਹਨੂੰ ਚੀਜ਼ ਨੂੰ ਮਿੱਠਾ ਪੂਰਾ ਹੋਣਾ ਚਾਹੀਦਾ। ਅੱਗੋਂ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਹਲਕਾ ਮਿੱਠਾ ਪਾਉਣਾ ਉਹ ਤੁਹਾਡੇ ਜ਼ਾਇਕੇ ਦੇ ਮੁਤਾਬਕ ਆ ਵੀ ਤੁਸੀਂ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ। ਆ ਵੇਖੋ ਕਿੱਡਾ ਸੋਹਣਾ ਲਾਲ ਗਾਜਰਾਂ ਦਾ ਰੰਗ ਹੋ ਗਿਆ ਵਾ। ਹੁਣ ਇਹਨਾਂ ਦੇ ਵਿੱਚ ਤੁਸੀਂ ਜਿਹੜਾ ਨਾ ਖੋਇਆ ਪਾ ਲਓ। ਖੋਏ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਸਾਰੀਆਂ ਗਾਜਰਾਂ ਦੇ ਵਿੱਚ ਮਿਕਸ ਕਰ ਲੈਣਾ ਵਾ, ਅਤੇ ਇਹਦੇ ਨਾਲ ਜਿਹੜੀ ਤੁਹਾਡੀ ਚੀਨੀ ਅਤੇ ਗਾਜਰਾਂ ਦੇ ਪਾਣੀ ਦੀ ਕੋਈ ਮਾੜੀ ਮੋਟੀ ਕਸਰ ਰਹਿ ਗਈ ਹੋਏਗੀ ਉਹ ਵੀ ਨਿਕਲ ਜਾਏਗੀ। ਨਾਜ਼ਰੀਨ, ਮੇਰਾ ਗਾਜਰਾਂ ਦਾ ਹਲਵਾ ਬਣਾਉਣ ਦਾ ਇੱਕ ਸੀਕਰਟ ਆ ਜਿਹੜਾ ਮੈਂ ਤੁਹਾਨੂੰ ਪਹਿਲੋਂ ਨਹੀਂ ਸੀ ਦੱਸਿਆ, ਰੈਸਿਪੀ ਦੀਆਂ ਨਾ ਚੀਜ਼ਾਂ ਦੱਸਦਿਆਂ ਹੋਇਆ। ਮੈਂ ਜਦੋਂ ਗਾਜਰ ਦਾ ਹਲਵਾ ਬਣਾਉਂਦੀ ਹਾਂ ਨਾ, ਉਹਦੇ ਵਿੱਚ 1 ਆਂਡਾ ਪਾਉਂਦੀ ਹਾਂ। ਆਂਡੇ ਦਾ ਜਿਹੜਾ ਰੇਸ਼ਾ ਬਣਦਾ ਹੈ ਨਾ, ਇੱਕ ਤਾਂ ਆਂਡੇ ਦਾ ਸਵਾਦ ਆ ਜਾਂਦਾ ਵਿੱਚ, ਅਤੇ ਇੱਕ ਜਿਹੜਾ ਆਂਡਾ ਬਣਦਾ ਆਂਡੇ ਦਾ ਰੇਸ਼ਾ ਬਣਦਾ ਨਾ, ਉਹਦੇ ਨਾਲ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਗਾਜਰਾਂ ਦੇ ਵਿੱਚ ਹਲਵਾ ਗਾਜਰਾਂ ਦੇ ਵਿੱਚ ਜਿਹੜਾ ਨਾ ਤੁਸੀਂ ਖੋਇਆ ਚੰਗਾ ਰੱਖ ਕੇ ਪਾਇਆ ਵਾ, ਅਤੇ ਬੜਾ ਸੋਹਣਾ ਲੱਗਦਾ ਵਾ। ਹਲਵਾ ਤੁਹਾਡਾ ਤਿਆਰ ਹੋ ਗਿਆ। ਹੁਣ ਤੁਸੀਂ ਇਹਨੂੰ ਡੋਂਗੇ ਦੇ ਵਿੱਚ ਕੱਢ ਕੇ ਅਤੇ ਟਰੇ ਦੇ ਵਿੱਚ ਰੱਖੋ, ਨਾਲ ਬਰਤਨ ਸਜਾਓ, ਉੱਤੇ ਬਦਾਮ ਪਾਓ ਕੱਟ ਕੇ। ਹੋਰ ਵੀ ਤੁਸੀਂ ਜਿਹੜੇ ਵਰਕ ਲਾਉਣੇ ਜਾਂ ਕਾਜੂ ਪਿਸਤਾ ਜਿਹੜੀ ਚੀਜ਼ ਤੁਸੀਂ ਪਾਉਣੀ ਚਾਹੁੰਦੇ ਜੇ ਉਹ ਪਾ ਲਓ। ਮੈਂ ਤਾਂ ਤੁਹਾਨੂੰ ਫਟਾਫਟ ਰੈਸਿਪੀ ਦੇ ਤੌਰ 'ਤੇ ਸਿਰਫ ਬਦਾਮ ਦੱਸੇ ਨੇ। ਨਾਜ਼ਰੀਨ, ਤੁਸੀਂ ਯਕੀਨ ਕਰੋ ਕਿ ਬਹੁਤ ਜ਼ਿਆਦਾ ਮਜ਼ੇਦਾਰ ਹਲਵਾ ਬਣਿਆ ਆ। ਤੁਸੀਂ ਜਦੋਂ ਇਹਨੂੰ ਖਾਓਗੇ ਤਾਂ ਬਹੁਤ ਜ਼ਿਆਦਾ ਲੁਤਫ ਅੰਦੋਜ਼ ਹੋਵੋਗੇ। ਤੁਹਾਡੇ ਬੱਚੇ, ਤੁਹਾਡੇ ਮਹਿਮਾਨ ਸਾਰੇ ਜਿਹੜੇ ਆ ਨਾ
ਬਹੁਤ ਜ਼ਿਆਦਾ ਪਸੰਦ ਕਰਨਗੇ। ਸਾਡਿਆਂ ਘਰਾਂ 'ਚ ਮਹਿਮਾਨ ਜਦੋਂ ਆਉਂਦਾ ਆ ਤੇ ਘਰ ਦੇ ਆਂਦੇ ਨੇ ਨਾਲ ਥੋੜ੍ਹਾ ਜਿਹਾ ਮਿੱਠਾ ਵੀ ਬਣਾ ਲਿਓ। ਇਹ ਉਸ ਥੋੜ੍ਹੇ ਜਿਹੇ ਮਿੱਠੇ ਦਾ ਨਾ ਬਹੁਤ ਵੱਡਾ ਜ਼ਰੀਆ ਬਣ ਗਿਆ ਤੁਹਾਡੇ ਕੋਲ। ਇਹ ਫਟਾਫਟ ਗਾਜਰ ਦਾ ਹਲਵਾ ਇਹ ਇੰਨਾ ਮਜ਼ੇਦਾਰ ਹੁੰਦਾ ਹੈ ਕਿ ਤੁਸੀਂ ਉਂਗਲੀਆਂ ਚੱਟਦੇ ਰਹਿ ਜਾਓਗੇ। ਨਾਜ਼ਰੀਨ, ਇਹ ਹਲਵਾ ਤੁਸੀਂ ਆਪਣੇ ਮਹਿਮਾਨਾਂ ਨੂੰ ਪੇਸ਼ ਕਰੋ, ਆਪਣੇ ਬੱਚਿਆਂ ਲਈ ਬਣਾਓ, ਆਪਣੇ ਘਰਦਿਆਂ ਨੂੰ ਖੁਸ਼ ਕਰਨ ਲਈ ਬਣਾਓ ਅਤੇ ਸਾਨੂੰ ਆਪਣੇ ਰਾਏ ਦਾ ਇਜ਼ਹਾਰ ਕਰਿਓ। ਸਾਡੇ ਲਈ ਇਹਦੇ ਨਾਲ ਆਪਣੇ ਕਮੈਂਟ ਦੇ ਵਿੱਚ ਇਹਦੇ ਲਈ ਰਾਏ ਦਿਓ। ਤੁਹਾਡੀ ਰਾਏ ਸਾਡੇ ਲਈ ਬਹੁਤ ਜ਼ਿਆਦਾ ਮੁਹਤਰਮ ਆ ਅਤੇ ਸਾਨੂੰ ਅੱਗੇ ਕੰਮ ਕਰਨ ਦੀ ਨਾ ਤਰਗੀਬ ਦਿੰਦੀ ਆ। ਸ਼ੁਕਰੀਏ ਦਾ ਮੌਕਾ ਦਿਓ ਅਤੇ ਦੁਆਵਾਂ ਵਿੱਚ ਯਾਦ ਕਰਿਓ। ਅੱਲਾ ਹਾਫਿਜ਼।